वाहिगुरू जी का खालसा वाहिगुरू जी की फतेह अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਰੂਪ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੂੰ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब ਅੱਜ 9 ਨਵੰਬਰ 2020 26 ਕੱਤਕ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਸੋ ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਅੱਜ 9 ਨਵੰਬਰ ਦਾ ਦਿਨ ਮਹਾਨ ਸ਼ਾਇਰ ਤੇ ਚਿੰਤਕ ਅਲਾਮਾ ਇਕਬਾਲ ਜੀ ਹੋਰਾਂ ਦਾ 143ਵਾਂ ਜਨਮ ਦਿਨ ਹੈ ਔਰ ਅਲਾਮਾ ਇਕਬਾਲ ਜੀ ਹੋਰਾਂ ਨੇ ਬ੍ਰਾਹਮਣਵਾਦੀ ਜਿਹੜੀ ਜੈਨੀਅਤ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਪਾਕਿਸਤਾਨ ਦੇ ਤਸੱਵਰ ਨੂੰ ਜਨਮ ਦਿੱਤਾ ਸੋ ਜਿਸ ਵਿਚਾਰ ਨੂੰ ਫਿਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਨੇ ਹਕੀਕਤ ਵਿੱਚ ਬਦਲਿਆ ਸੋ ਅਲਾਮਾ ਇਕਬਾਲ ਜੀ ਹੋਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਤਾਰੀਫ ਦੇ ਵਿੱਚ ਇੱਕ ਨਜ਼ਮ ਨਾਨਕਵੀ ਲਿਖੀ ਜਿਸ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮਰਦੇ ਕਾਮਿਲ ਕਹਿ ਕੇ ਜਿਹੜਾ ਹੈ ਉਹ ਵਡਿਆਇਆ ਸੋ ਇਸੇ ਤਰ੍ਹਾਂ ਅਸੀਂ ਆਪਣੀ ਜਿਹੜੀ ਆਪਣੇ ਦਰਸ਼ਕਾਂ ਨੂੰ ਅਲਾਮਾ ਇਕਬਾਲ ਜੀ ਹੋਰਾਂ ਦੇ 143ਵੇਂ ਜਨਮ ਦਿਨ ਦੇ ਉੱਤੇ ਮੁਬਾਰਕਬਾਦ ਪੇਸ਼ ਕਰਦੇ ਹਾਂ ਇਸ ਦੇ ਨਾਲ ਹੀ ਆਪਾਂ ਇੱਕ ਹੋਰ ਸਾਂਝ ਪਾਵਾਂਗੇ ਕਿ ਇਮਰਾਨ ਖਾਨ ਜੀ ਦੀ ਜਿਹੜੀ ਹਕੂਮਤ ਨੇ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੋਲਣ ਲਈ 9 ਨਵੰਬਰ 2019 ਦਾ ਜਿਹੜਾ ਦਿਨ ਸੀ ਉਹ ਚੁਣਿਆ ਸੀ ਅੱਜ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੀ ਜਿਹੜੀ ਪਹਿਲੀ ਸਾਲਗਿਰਾ ਹੈ ਸੋ ਅਸੀਂ ਸਭ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਜਿਸ ਲਾਂਘੇ ਨੂੰ ਭਾਰਤੀ ਹਕੂਮਤ ਨੇ ਕੋਵਿਡ-19 ਦੀ ਆੜ ਵਿੱਚ 16 ਮਾਰਚ ਨੂੰ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਔਰ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੀ ਜਿਹੜੀ ਪਹਿਲੀ ਐਨੀਵਰਸਰੀ ਮੌਕੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਵਿੱਚ ਜਿਹੜੇ ਨੇ ਸਮਾਗਮ ਜਿਹੜੇ ਵਿਸ਼ੇਸ਼ ਤੌਰ ਤੇ ਹੋਏ ਔਰ ਜਦੋਂ ਕਿ ਇੰਡੀਅਨ ਸਾਈਡ ਤੇ ਡੇਰਾ ਬਾਬਾ ਨਾਨਕ ਸਾਹਿਬ ਤੇ ਜਿਹੜੇ ਸਿੱਖ ਜਥੇਬੰਦੀਆਂ ਨੇ ਤੇ ਸਾਬਕਾ ਜਥੇਦਾਰ ਅਕਾਲ ਤਖਤ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਪ੍ਰੋਟੈਸਟ ਕੀਤਾ ਹੈ ਅਤੇ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੀ ਜਿਹੜੀ ਮੰਗ ਵੀ ਕੀਤੀ ਹੈ ਸੋ ਇਹਨਾਂ ਦੋਨੋਂ ਸਬਜੈਕਟਾਂ ਤੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਪਹਿਲਾਂ ਤੇ ਤੁਹਾਡੇ ਤੋਂ ਆਪਾਂ ਵੀਕਐਂਡ ਪੁੱਛਾਂਗੇ ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਉਸ ਬਾਰੇ ਸਾਂਝ ਪਾਵਾਂਗੇ ਉਸ ਤੋਂ ਬਾਅਦ ਜਿਹੜੇ ਦੋਨੋਂ ਇਸ਼ੂ ਨੇ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਤੁਹਾਨੂੰ ਵੀ ਵੈਲਕਮ ਵੀਕਐਂਡ ਤੋਂ ਬਾਅਦ ਔਰ ਮੇਰਾ ਖਿਆਲ ਹੈ ਜਦੋਂ ਥੋੜਾ ਜਿਹਾ ਰੈਸਟ ਟਾਈਮ ਆ ਜਾਂਦਾ ਹੈ ਫਿਰ ਉਵੇਂ ਚੱਕਰ ਘੁੰਮਦਾ ਨਹੀਂ ਹੈ ਪੂਰਾ ਕਿਤੇ ਨਾ ਕਿਤੇ ਰੁਕ ਜਾਂਦਾ ਹੈ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸ਼ੁਭ ਇੱਛਾਵਾਂ ਦਿੰਦੇ ਹਾਂ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਅੱਜ ਸ਼ਾਇਰ ਮਸ਼ਰਕ ਸਾਡੇ ਉਸ ਪੂਰਬ ਦੇ ਈਸਟ ਦੇ ਸ਼ਾਇਰ ਕੱਲੇ ਇਹ ਠੀਕ ਹੈ ਕਿ ਪਾਕਿਸਤਾਨ ਦੇ ਖਿਆਲ ਦੇ ਨਾਲ ਉਹ ਪਾਕਿਸਤਾਨ ਦੇ ਬਾਨੀ ਨੇ ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਸ਼ਾਇਰੀ ਉਹਨਾਂ ਦਾ ਚਿੰਤਨ ਫਿਲਾਸਫੀ ਉਹਨਾਂ ਦੀ ਪਹੁੰਚ ਇਸ ਪਲੈਨਟ ਤੋਂ ਵੀ ਦੂਰ ਆਲਮ ਤੋਂ ਵੀ ਦੂਰ ਯੂਨੀਵਰਸ ਦੇ ਬਣਾਉਣ ਵਾਲੇ ਮਾਲਕ ਦੇ ਨਾਲ ਉਹ ਇਸ ਕਦਰ ਇਕਮਿਕ ਹੋਏ ਕਿ ਉਹਨਾਂ ਦਾ ਰੁਤਬਾ ਇੱਕ ਵੱਡੇ ਸੂਫੀ ਫਕੀਰ ਵਾਲਾ ਵੀ ਹੈ ਉਹ ਰੱਬ ਦੇ ਇੰਨਾ
ਪਿਆਰ ਔਰ ਕੁਰਬਤ ਦੇ ਵਿੱਚ ਸਰਸ਼ਾਰ ਸਨ ਬਿਲਕੁਲ ਕਿ ਉਹਨਾਂ ਦੀ ਹਰ ਲਿਖਤ ਚੋਂ ਤੁਸੀਂ ਇਹ ਨਹੀਂ ਹੈ ਕਿ ਕੁੱਲ ਤੁਸੀਂ ਇਸ ਦੁਨੀਆ ਦੇ ਅਨੁਭਵ ਨੂੰ ਐਕਸਪੀਰੀਅੰਸ ਨੂੰ ਜਾਂ ਆਮ ਤੌਰ ਤੇ ਸ਼ਾਇਰਾਨਾ ਅੰਦਾਜ਼ ਬੌਧਿਕ ਲੈਵਲ ਤੇ ਹੁੰਦਾ ਹੈ, ਇੰਟੈਲੈਕਟ ਲੈਵਲ ਤੇ ਹੁੰਦਾ ਹੈ, ਪਰ ਉਹਨਾਂ ਨੇ ਰੂਹ ਦੀਆਂ ਗਹਿਰਾਈਆਂ ਨੂੰ, ਰੂਹ ਦੇ ਉਸ ਰੁਤਬੇ ਨੂੰ ਹਾਸਲ ਕੀਤਾ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਰੱਬ ਦੀ ਰਹਿਮਤ ਦੇ ਨਾਲ ਹੀ ਇਹ ਹੋ ਸਕਦਾ ਹੈ ਕਿ ਰੱਬ ਦੇ ਇੰਨੇ ਕਰੀਬ ਹੋ ਜਾਣਾ। ਸੋ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੈ। ਉਹ ਇੱਕ ਦਰਵੇਸ਼, ਫਕੀਰ, ਸਿਆਸਤਦਾਨ ਵੀ ਸਨ। ਉਹਨਾਂ ਨੇ ਆਪਣੀ ਲਾਅ ਦੀ ਪੜ੍ਹਾਈ ਵੀ ਜਿਹੜੀ ਹੈ ਜਰਮਨ ਚੋਂ ਔਰ ਪੂਰੀ ਬਾਹਰ ਵੀ ਜਾ ਕੇ ਉਹਨਾਂ ਨੇ ਕੀਤਾ ਔਰ ਵਿਦਨ ਦਾ ਕੰਟਰੀ ਮੁਸਲਿਮ ਲੀਗ ਦੇ ਉਹ ਇੱਕ ਰਹਿਨੁਮਾ ਦੇ ਤੌਰ ਤੇ ਉਹਨਾਂ ਨੇ ਪਾਕਿਸਤਾਨ ਦਾ ਤਸੱਵਰ ਵੀ ਆਪਣੀ ਲਖਨਊ ਦੀ ਕਿਆਦਤ ਦੇ ਜਿਹੜਾ ਉਹਨਾਂ ਨੇ ਕਿਆਤੀ ਲੈਕਚਰ ਕੀਤਾ ਉਹਦੇ 'ਚ ਦਿੱਤਾ ਔਰ ਉਸ ਦੀ ਗੱਲ ਅਸੀਂ ਹੋਰ ਵੀ ਡਿਟੇਲ ਨਾਲ ਕਰਾਂਗੇ। ਔਰ ਇਹ ਵੀ ਇੱਕ ਪਾਕਿਸਤਾਨ ਦੀ ਹਕੂਮਤ ਦਾ ਜਨਰਲ ਬਾਜਵਾ, ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਦੇ ਸਾਂਝੇ ਐਫਰਟ ਦਾ ਸਦਕਾ 1 ਸਾਲ ਪਹਿਲਾਂ ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲੇ ਦੇ ਲਈ ਜਿਹੜਾ ਦਿਨ ਚੁਣਿਆ ਲਾਂਘਾ ਖੋਲ੍ਹਣ ਦਾ, ਉਹ ਵੀ 9 ਨਵੰਬਰ ਦਾ ਦਿਨ ਸੀ। ਸੋ ਮੈਂ ਸਮਝਦਾ ਵੀ ਇਹ ਮੀਅਰ ਕੋਇਨਸੀਡੈਂਸ ਨਹੀਂ ਹੈ ਕਿ 9 ਨਵੰਬਰ ਇਹ ਬਣ ਗਿਆ, ਕਿਉਂਕਿ ਉਹਨਾਂ ਨੇ ਚੁਣਿਆ ਵੀ ਉਸ ਦਿਨ ਨੂੰ, ਕਿਉਂਕਿ ਅਲਾਮਾ ਇਕਬਾਲ ਦੇ ਤਸੱਵਰ ਚੋਂ ਅਲਾਮਾ ਇਕਬਾਲ ਜਿਵੇਂ ਤੌਹੀਦ ਦੇ ਹਵਾਲੇ ਨਾਲ ਸਿੱਖ ਫਿਲਾਸਫੀ, ਸਿੱਖ ਥਾਟ ਨੂੰ ਇਸਲਾਮ ਦੇ ਕਰੀਬ ਸਮਝਦੇ ਸਨ ਔਰ ਅਸੀਂ ਉਹਨਾਂ ਦੀ ਨਜ਼ਮ ਨਾਨਕ ਜਿਹੜੀ ਉਹਨਾਂ ਨੇ ਬਾਂਗੇ ਦਰਾ ਕਿਤਾਬ ਦੇ ਵਿੱਚ ਲਿਖੀ, ਉਸ ਨੂੰ ਅਸੀਂ ਸ਼ੇਅਰ ਵੀ ਕਰਾਂਗੇ ਆਪਣੇ ਸਾਰੇ ਵਿਊਅਰਸ ਦੇ ਨਾਲ। ਔਰ ਅਲਾਮਾ ਇਕਬਾਲ ਅੱਜ ਤੋਂ ਠੀਕ 143 ਸਾਲ ਪਹਿਲਾਂ ਸਿਆਲਕੋਟ ਉਸ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਔਰ ਜ਼ਾਹਰ ਹੈ ਕਿ ਪੰਜਾਬੀ ਤਹਿਜ਼ੀਬ ਦੀ ਵੀ ਹੱਬ ਹੈ ਸਿਆਲਕੋਟ। ਆਪਣਾ ਪਿਛੋਕੜ ਮੁਹੰਮਦ ਇਕਬਾਲ ਜਿਹੜੇ ਨੇ ਉਹ ਕਸ਼ਮੀਰੀ ਬ੍ਰਾਹਮਣ ਸਪਰੂ ਜਿਹੜੇ ਸਾਰਸਵਤ ਬ੍ਰਾਹਮਣਾਂ ਦਾ ਔਰ ਕਈ ਸਦੀਆਂ ਪਹਿਲਾਂ ਉਹਨਾਂ ਦੇ ਬਜ਼ੁਰਗ ਇਸਲਾਮ ਦੇ ਵਿੱਚ ਆਏ ਔਰ ਉਹਨਾਂ ਦਾ ਜਿੱਥੇ ਅਲਾਮਾ ਇਕਬਾਲ ਨੇ ਉਸ ਖਿੱਤੇ ਦੀ ਸਿਆਸਤ ਨੂੰ ਵੀ ਚੰਗੀ ਤਰ੍ਹਾਂ ਸਮਝਿਆ, ਪਰ ਅੱਜ ਵੀ ਜਦੋਂ ਅਸੀਂ ਬ੍ਰਾਹਮਣਵਾਦ, ਇਹਦਾ ਨਵਾਂ ਨਾਂ ਹਿੰਦੂਤਵ ਹੈ, ਉਸ ਵੱਲ ਦੇਖੀਏ ਤੇ ਜਿਸ ਜ਼ਹੀਨ ਅਕਲ ਦੇ ਨਾਲ ਉਹਨਾਂ ਨੇ ਬ੍ਰਾਹਮਣਵਾਦ ਦੀ ਫਿਲਾਸਫੀ ਕਿ ਕਿਵੇਂ ਇਹ ਸਾਰਿਆਂ ਨੂੰ ਆਪਣੇ 'ਚ ਜਜ਼ਬ ਕਰ ਲੈਂਦਾ ਹੈ, ਕਿ ਕਿਵੇਂ ਉਹ ਇਸਲਾਮ ਦਾ ਜਿਹੜਾ ਸਫੀਨਾ ਕਾਫਲਾ ਤੁਰਦਾ ਹੈ ਉਹ ਗੰਗਾ ਦੇ ਦਾਹਿਨੇ 'ਚ ਆ ਕੇ ਕਿਵੇਂ ਬੇਅਸਰ ਹੋ ਰਿਹਾ ਔਰ ਜੇ ਅਲੱਗ ਮੁਲਕ ਜਾਂ ਆਪਣੀ ਸਾਡੀ ਤਹਿਜ਼ੀਬ ਜਿਹੜੀ ਬ੍ਰਾਹਮਣਵਾਦ ਦੇ ਥੱਲੇ ਡਿਸਟਰੋਏ ਹੋਏਗੀ, ਅਸੀਂ ਆਪਣਾ ਮੁਲਕ ਨਾ ਬਣਾਇਆ ਤੇ ਫਿਰ ਇਹ ਸਾਰਾ ਕੁਝ ਹੀ ਬ੍ਰਾਹਮਣਵਾਦ ਦੇ ਹਵਾਲੇ ਹੋਏਗਾ। ਇਹ ਗੱਲ ਨਾ ਸਿਰਫ ਉਹਨਾਂ ਨੇ ਖੁਦ ਸਮਝੀ, ਉਹਨਾਂ ਨੇ ਕਿਵੇਂ ਜਿਹੜੇ ਉਹਨਾਂ ਦੀਆਂ ਚਿੱਠੀਆਂ ਉਹਨਾਂ ਨੇ ਮਿਸਟਰ ਮੁਹੰਮਦ ਅਲੀ ਜਨਾਹ ਨੂੰ ਇੰਗਲੈਂਡ ਦੇ ਵਿੱਚ ਲਿਖੀਆਂ, ਕਿਵੇਂ ਉਹਨਾਂ ਨੇ ਤਿਆਰ ਕੀਤਾ ਉਹਨਾਂ ਨੂੰ। ਬੇਸ਼ੱਕ ਲੜਾਈ ਅਲਟੀਮੇਟਲੀ ਕਾਇਦੇ ਆਜ਼ਮ ਨੇ ਲੜੀ, ਪਰ ਉਸ ਦੀ ਜੇ ਸੰਗੇ ਬੁਨਿਆਦ ਕਹਿਣਾ ਹੋਏ ਥਾਟ ਦਾ ਤੇ ਅਲਾਮਾ ਇਕਬਾਲ ਨੇ ਰੱਖਿਆ। ਹਾਲਾਂ ਉਹ ਪਾਕਿਸਤਾਨ ਦਾ ਜਿਹੜਾ ਉਸ ਨੂੰ ਬਣਦਿਆਂ ਨਹੀਂ ਦੇਖ ਸਕੇ, ਉਹਨਾਂ ਦੇ 21 ਅਪ੍ਰੈਲ 1938 ਨੂੰ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਔਰ ਠੀਕ ਉਸੇ ਹੀ ਕਿਉਂਕਿ ਉਹ ਬਾਨੀ ਨੇ ਲਾਹੌਰ ਦੇ ਅੰਦਰ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਔਰ ਜਿਵੇਂ ਉਹਨਾਂ ਨੂੰ ਜਿੰਨਾ ਨਵਾਜਿਆ ਜਾਂਦਾ ਹੈ ਉਹ ਉਸ ਦੇ ਹੱਕਦਾਰ ਨੇ। ਉਹਨਾਂ ਦੀ ਇਹ ਠੀਕ ਹੈ ਕਿ ਉਹਨਾਂ ਨੇ ਬਹੁਤ ਸਾਰੀ ਜਿਹੜੀ ਉਹਨਾਂ ਦੀਆਂ ਕੰਪੋਜੀਸ਼ਨਸ ਨੇ, ਲਿਖਤਾਂ ਨੇ, ਉਹ ਫਾਰਸੀ 'ਚ ਨੇ ਔਰ ਫਾਰਸੀ ਬੇਸ਼ੱਕ ਸਿੱਖ ਰਾਜ ਦੇ ਵੇਲੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਜਿਹੜੀ ਹੈ ਸਰਕਾਰੀ ਜ਼ਬਾਨ ਸੀ, ਲੇਕਿਨ 47 ਤੋਂ ਬਾਅਦ ਅੰਗਰੇਜ਼ਾਂ ਨੇ ਉਹਨੂੰ ਅੱਗੋਂ ਡਾਇਲਿਊਟ ਕੀਤਾ ਔਰ 47 ਤੋਂ ਬਾਅਦ ਜਦੋਂ ਕਿ ਉਰਦੂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਬਣੀ, ਸੋ ਫਾਰਸੀ ਦਾ ਬੋਲਬਾਲਾ ਨਹੀਂ ਰਿਹਾ। ਸ਼ਾਇਦ ਬਹੁਤ ਸਾਰੇ ਜਿਵੇਂ ਅਸੀਂ ਵੀ ਮਹਿਰੂਮ ਹੈ ਕਿ ਅਸੀਂ ਉਹਨਾਂ ਦੀ ਉਸ ਪੋਇਟਰੀ ਦਾ ਆਨੰਦ ਨਹੀਂ ਮਾਣ ਸਕਦੇ, ਲੇਕਿਨ ਈਵਨ ਪਾਕਿਸਤਾਨ ਦੇ ਲੋਕ ਵੀ ਜਿਹੜੇ ਨੇ ਉਸ ਤੋਂ ਮਹਿਰੂਮ ਨੇ। ਈਰਾਨ ਦੇ ਵਿੱਚ ਉਹ ਸਮਝਦੇ ਨੇ ਕਿ ਉਹਨਾਂ ਦਾ
ਫਾਰਸੀ ਦਾ ਕਲਾਮ ਕਿਸ ਲੈਵਲ ਦਾ ਹੈ ਔਰ ਉਹਨਾਂ ਦਾ ਈਵਨ ਜਿਹੜਾ ਉਰਦੂ ਵੀ ਹੈ ਉਹ ਬਹੁਤ ਸਾਰਾ ਫਾਰਸੀ ਦੇ ਨਾਲ ਜਿਹੜਾ ਹੈ ਉਸ ਦੇ ਲਬਰੇਜ਼ ਹੈ। ਔਰ ਇਸ ਲਈ ਤੁਹਾਡਾ ਕਈ ਵਾਰ ਇਹ ਦੇਖਣ ਨੂੰ ਵੀ ਹੁੰਦਾ ਹੈ ਕਿ ਭਾਈ ਬਿਨਾਂ ਫਾਰਸੀ ਨੂੰ ਚੰਗੀ ਤਰ੍ਹਾਂ ਸਮਝਿਆ ਤੁਸੀਂ ਅਲਾਮਾ ਇਕਬਾਲ ਨੂੰ ਵੀ ਨਹੀਂ ਸਮਝ ਸਕਦੇ। ਔਰ ਇਹੀ ਜਿਹੜਾ ਪਾਰਟ ਇੱਕ ਵੱਡੀ ਘਾਟ ਵਾਲੀ ਵੀ ਹੁੰਦੀ ਹੈ ਕਿ ਬਹੁਤ ਵਾਰ ਜਿਹੜੇ ਵੱਡੇ ਦਾਰਸ਼ਨਿਕ ਨੇ, ਚਿੰਤਕ ਨੇ, ਉਹਨਾਂ ਦੇ ਅਸੀਂ ਐਡਮਾਇਰਰ ਤਾਂ ਹੁੰਦੇ ਹਾਂ, ਉਹਨਾਂ ਨੂੰ ਵਰਸ਼ਿਪ ਦੇ ਲੈਵਲ ਤੱਕ ਲੈ ਕੇ ਜਾਂਦੇ ਹਾਂ, ਪਰ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਉਸ ਤੋਂ ਅਸੀਂ ਅਣਜਾਣ ਹੋ ਜਾਂਦੇ ਹਾਂ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਲਾਮਾ ਇਕਬਾਲ ਇਸ ਦੇ ਬਾਵਜੂਦ ਕਿ ਉਹ ਬਹੁਤ ਵੱਡੇ ਦਾਰਸ਼ਨਿਕ ਫਿਲਾਸਫਰ ਔਰ ਜਿਹੜੇ ਨੇ ਫਾਰਸੀ ਦੇ ਸਕਾਲਰ ਸਨ, ਪਰ ਉਹਨਾਂ ਦੀ ਘਰੇਲੂ ਤਹਿਜ਼ੀਬ 'ਚ, ਉਹਨਾਂ ਦੀ ਬੋਲ ਬਾਣੀ 'ਚ ਜਾਂ ਉਹਨਾਂ ਦਾ ਈਵਨ ਉਹ ਜਦੋਂ ਵਕਾਲਤ ਵੀ ਕਰਦੇ ਸਨ ਲਾਹੌਰ 'ਚ, ਉਹ ਜਿਹੜਾ ਲਾਇਰਸ ਦਾ ਪਹਿਰਾਵਾ ਹੁੰਦਾ ਪਰ ਘਰ ਆ ਕੇ ਉਹਨਾਂ ਨੇ ਉਸੇ ਤਰ੍ਹਾਂ ਹੀ ਚਾਦਰਾ ਬੰਨ੍ਹ ਕੇ ਤਹਿਮਤ ਦੇ ਨਾਲ ਆਪਣਾ ਰਿਲੈਕਸ ਔਰ ਉਹਨਾਂ ਦੀ ਬੋਲਚਾਲ ਦੀ ਜ਼ਬਾਨ ਜਿਹੜੀ ਆ ਉਹ ਪੰਜਾਬੀ ਹੁੰਦੀ ਸੀ। ਔਰ ਉਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਮੈਂ ਬਹੁਤ ਵਾਰ ਇੱਕ ਗੱਲ ਜਿਹੜੀ ਪਤਾ ਨਹੀਂ ਕਿੱਥੋਂ ਆਈ ਲੇਕਿਨ ਕਈ ਦਹਾਈਆਂ ਪਹਿਲਾਂ ਮੈਂ ਸੁਣੀ ਹੋਈ ਹੈ ਕਿ ਲਖਨਊ ਦੇ ਕੁਝ ਬੜੇ ਜਿਹੜੇ ਵੱਡੇ ਸ਼ਾਇਰ ਜਾਂ ਉਰਦੂ ਦੇ ਜਿਹੜੇ ਨੇ ਅਦੀਬ ਉਹ ਉਹਨਾਂ ਨੂੰ ਮਿਲਣ ਆਏ ਔਰ ਜਿਹੜੇ ਮਿਲੇ ਆ ਕੇ ਲਾਹੌਰ, ਔਰ ਜਦੋਂ ਵਾਪਸ ਗਏ ਤੇ ਉਹਨਾਂ ਦੇ ਬਾਕੀ ਸਾਥੀ ਲਖਨਊ 'ਚ ਉਹਨਾਂ ਨੂੰ ਆਏ ਜਿਹੜੇ ਮਿਲਣ ਗਏ ਸੀ ਕਿ ਜੀ ਉਹਨਾਂ ਨੇ ਕਿਹਾ कि जी अलामा से मुलाकात हुई। हाँ जी हुई। कैसी रही गुफ्तगू, क्या अंदाज था उनका? तो वो कहते जी मुलाकात तो हुई पर गुफ्तगू क्या होनी थी, हम जी हाँ करते रहे, वो हाँ जी करते रहे। पंजाबी जबान दे विच असीं हाँ जी कहंदे सो उन्हां इन स्पाइट ऑफ के उन्हां दा लेवल की सी, उन्हां दी जिहड़ी कंफर्ट सी वो अपनी जबान दा ही सी। और मैं एक ईवन इमामदीन शायद उन्हों का नाम सी, गाजी इमामदीन जिन्होंने कहते हैं, एक मल्होत्रा नाम का पबलिशर लाहौर के विचारिया समाजी जिन्हें जड़ा बड़ी तौहीन की रसूल दी, नबी दी, और उसनू क्योंकि उस वे कोई ब्लैसफेमी का कानून नहीं सी और उन्होंने बरी कर दिता कोर्ट ने, पंजाब हाई कोर्ट ने, लाहौर ने। और बाद इस गल का गुस्सा सी कि बई उन्हें बड़ी घटिया लैवल के उत्ते जिहड़ी है एक लिखत छापी सी और एक सधारण तरखाना कम करने वाला यंग नौजवान जिहड़ा है वो अपना संद सुंद वेचदा है और उन्हें एक वड्डा नाइफ लिया, चाकू लिया और उन्हें उन्होंने लभ के रिछपाल उहदी दुकान 'च ही मारता है। और बहुत वड्डा जिहड़ा है उसनूं रुतबा जिहड़ा गाजी का भी मिलिया और उहदे जनाजे दे विच लखां लोग शामिल होए, कायदे आज़म भी शामिल होए, अलामा इकबाल भी शामिल होए। और उन्होंने फैमिली ने कहा कि भी अलामा इकबाल जिहड़ी नमाज़े जनाजा अखीर वो वाली नमाज उन्होंने अदा कर, उन्होंने कहा जो बहुत वड्डा शहीद है, असीं तां इहदे काबिल ही नहीं है। पर एक जिहड़ा पंजाबी दा खास तौर पर जुमला अक्सर कोट होंदा है कि जदों उसनूं सपुरदे खाक कर रहे थे अलामा इकबाल और दूजे, तो उन्होंने कहा भी तरखाना दा मुंडा बाजी लै गया, असीं पढ़े लिखे वेखदे ही रह गए। सो ये मैं ये दसना चाहुंदा कि बेशक जे काश अलामा इकबाल ने कुछ पंजाबी च भी लिखिया हुंदा है, असीं उसनूं भी जरूर शेयर करदे, लेकिन ये उन्हां दी एक सादगी भी और अपनी धरती अपनी जबान दे नाल उन्हां दे मूँह दी गल भी। पर मैं क्योंकि अलामा इकबाल नूं बहुत प्यार भी करदा है, उन्हां दीयां लिखतां नूं समझण दी कोशिश भी करदा है। और इस दा एक कारण सरदार कपूर सिंह जिहड़े 20वीं सदी दे बहुत वड्डे सिख फिलासफर होए ने और जिन्हां ने ना सिर्फ उन्हां दे स्टूडेंट भी रहे अलामा इकबाल दे, बाद दे विच उन्हां ने इंग्लैंड च जाके कैंब्रिज दे विच मॉरल टर्पीट्यूड च मास्टर्स की। और जदों अलामा इकबाल राउंड टेबल कॉन्फ्रेंस वेले 1932 च गए भी लंडन, उदों उन्होंने जिहड़ा उन्हां दे लई खाना भी किया और वो बहुत वड्डे उन्हां दे वो तो कहंदे ने भी असीं उन्हां नूं हर महीने स्टूडेंट होने के बाद भी। और बाद सर कपूर सिंह ICS उन्होंने पास की, डिप्टी कमिश्नर रहे 13-14 साल, उस तो पहला
ਲਾਹੌਰ ਪਾਕਿਸਤਾਨ ਦਾ ਜਿਹੜਾ ਅੱਜ ਜ਼ਿਲ੍ਹਾ ਗੁਜਰਾਤ ਹੈ ਉਹਦੇ 'ਚ ਵੀ ਡਿਪਟੀ ਕਮਿਸ਼ਨਰ ਰਹੇ। ਅੱਛਾ ਪਰ ਉਹਨਾਂ ਨੇ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਹੈ, ਜਿਹਨੂੰ ਸਾਚੀ ਸਾਖੀ, ਜਿਹਦੇ 'ਚ ਕਹਾਣੀ ਹੈ ਸਿੱਖ ਕੌਮ ਦੇ ਦੁਖਾਂਤ ਦੀ, ਕਿ ਕਿਵੇਂ ਸਿੱਖ ਕੌਮ ਗਾਂਧੀ ਔਰ ਨਹਿਰੂ ਦੇ ਝਾਂਸੇ 'ਚ ਆਈ, ਉਸ ਦਾ ਉਹਨਾਂ ਨੇ ਬੜਾ ਡੀਟੇਲ ਦੇ ਵਿੱਚ ਇਸ ਨੂੰ ਬਿਆਨ ਕੀਤਾ। ਪਰ ਇਸ ਦੇ ਵਿੱਚ ਉਹਨਾਂ ਨੇ ਆਪਣੀਆਂ ਅਲਾਮਾ ਇਕਬਾਲ ਦੇ ਨਾਲ ਸਾਂਝਾਂ ਵੀ, ਔਰ ਖਾਸ ਤੌਰ ਤੇ ਕਿ ਬੇਸ਼ੱਕ 1930ਵਿਆਂ ਦੀ ਗੱਲ ਹੈ ਜਦੋਂ ਕਿ ਉਹਨਾਂ ਨੇ ਇਸ ਡਾਇਲੌਗ ਨੂੰ ਮੈਂਸ਼ਨ ਕੀਤਾ ਹੈ, ਔਰ ਆਪਣੀ, ਕਿਉਂਕਿ ਸਰ ਕਪੂਰ ਸਿੰਘ ਵੀ ਇੱਕ ਜਿੱਥੇ ਬੜੇ ਉੱਚ ਕੋਟੀ ਦੇ ਫਿਲਾਸਫਰ ਔਰ ਉੱਥੇ ਰੂਹਾਨੀ ਤੌਰ ਦੇ ਉੱਤੇ ਵੀ ਰੰਗੇ ਹੋਏ ਰੱਬ ਨੂੰ ਸਮਝਣ ਵਾਲੇ, ਸੋ ਉਹਨਾਂ ਨੇ, ਕਿਉਂਕਿ ਹੋਰ ਤਾਂ ਅਲਾਮਾ ਇਕਬਾਲ ਦੀਆਂ ਕਿੰਨੀਆਂ ਕਿਤਾਬਾਂ ਨੇ, ਕੀ ਹੈ ਇਸ ਬਾਰੇ ਬਹੁਤ ਚਰਚਾ ਹੈ ਹਰ ਪਾਸੇ, ਹਰ ਇੱਕ ਨੂੰ ਪਤਾ ਹੈ। ਉਹ ਮੈਂ ਜੇ ਰਿਸਰਚ ਕੀਤੀ ਵੀ ਹੈ, ਜੇ ਮੈਂ ਦੱਸ ਵੀ ਦਿਆਂ ਤਾਂ ਨਹੀਂ ਹੋਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਜਦੋਂ ਉਹਨਾਂ ਦਾ 143ਵਾਂ ਜਿਹੜਾ ਹੈ ਉਹ ਜਨਮ ਦਿਨ ਮਨਾਇਆ ਜਾ ਰਿਹਾ ਹੈ, ਤੇ ਚਾਈਨੀਜ਼ ਐਂਬੈਸਡਰ ਜਿਹੜੇ ਨੇ ਪਾਕਿਸਤਾਨ 'ਚ, ਨੌਂਗ ਰੌਂਗ, ਉਹਨਾਂ ਨੇ ਵੀ ਅਲਾਮਾ ਇਕਬਾਲ ਨੂੰ ਜਿਹੜੀ ਹੈ ਟ੍ਰਿਬਿਊਟ ਦਿੱਤੀ ਹੈ। ਸਗੋਂ ਉਹਨਾਂ ਨੇ ਉਹਨਾਂ ਦਾ ਇੱਕ ਸ਼ੇਅਰ ਵੀ ਜਿਹੜਾ ਹੈ ਉਹ ਟਵੀਟ ਕੀਤਾ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉਹਨਾਂ ਦਾ ਮਿਸਟਰ ਰੌਂਗ, ਉਹਨਾਂ ਨੇ ਚੀਫ ਆਫ ਦਾ ਆਰਮੀ ਸਟਾਫ ਕਮਰ ਜਾਵੇਦ ਬਾਜਵਾ ਨਾਲ ਵੀ ਮੀਟਿੰਗ ਕੀਤੀ, ਮਿਊਚੁਅਲ ਇੰਟਰਸਟ ਦੀ ਗੱਲ ਵੀ ਕੀਤੀ, ਔਰ ਇੱਕ ਉਹਨਾਂ ਨੇ ਜਿਹੜਾ ਉਹਨਾਂ ਦਾ ਸ਼ੇਅਰ ਕੋਟ ਕੀਤਾ ਹੈ कि अफराद के हाथों में है अवाम की तकदीर, हर फर्द है मिल्लत के मुकद्दर का सितारा। ये ਚਾਈਨੀਜ਼ ਐਂਬੈਸਡਰ ਜਦੋਂ ਟਵੀਟ ਕਰਦੇ ਨੇ ਤੇ ਉਹ ਅਲਾਮਾ ਇਕਬਾਲ ਦੇ ਇਸ ਸ਼ੇਅਰ ਨੂੰ ਕੋਟ ਕਰਦੇ ਨੇ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਨੇ ਇਸ ਦੇ ਉੱਤੇ ਅੱਜ ਲਿਖਤਾਂ ਨੇ। ਲੇਕਿਨ ਮੈਂ, ਕਿਉਂਕਿ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਵੀ ਸਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਰਾਹੀਂ, ਔਰ ਮੈਂ ਜਿਹੜੀਆਂ ਸਾਂਝਾਂ, ਕਿਉਂਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਹਵਾਲੇ ਨਾਲ ਅਸੀਂ ਜਾਣਦੇ ਹਾਂ ਕਿ ਕਿਵੇਂ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਵਾਰਨ ਕੀਤਾ, ਸ਼ਹੀਦ ਭਗਤ ਸਿੰਘ ਦੇ ਕੇਸ ਵੇਲੇ ਉਹਨਾਂ ਨੇ ਆਵਾਜ਼ ਚੁੱਕੀ ਅਸੈਂਬਲੀ ਦੇ ਵਿੱਚ, ਔਰ ਕਿਵੇਂ ਉਹ ਹਮੇਸ਼ਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ, ਸਿੱਖ ਲੀਡਰਸ਼ਿਪ ਦੇ ਨਾਲ ਉਹਨਾਂ ਦੀਆਂ ਮੀਟਿੰਗਸ ਵੀ ਹੋਈਆਂ। ਪਰ ਅਲਾਮਾ ਇਕਬਾਲ ਦੀ ਸਿੱਖੀ ਜਾਂ ਸਿੱਖੀ ਫਲਸਫੇ ਨਾਲ ਸਾਂਝ, ਉਹਨਾਂ ਦੀ ਇੱਕ ਨਜ਼ਮ ਦਾ ਜ਼ਿਕਰ ਨਾਨਕ ਦਾ ਅਸੀਂ ਕਰਾਂਗੇ ਵੀ ਬਾਂਗੇ ਦਾ ਰਾਹ ਦੇ ਵਿੱਚ, ਪਰ ਅਦਰਵਾਈਜ਼ ਕੀ ਸੀ, ਕਿਉਂਕਿ ਸਰ ਕਪੂਰ ਸਿੰਘ ਦੀ ਇਹ ਜਿਹੜੀ ਕਿਤਾਬ ਹੈ ਇਹ ਇੱਕ ਸ਼ਾਹਕਾਰ ਹੈ ਉਹਨਾਂ ਦੀ ਜ਼ਿੰਦਗੀ ਦਾ ਵੀ, ਔਰ ਇਹ ਸਟੋਰੀ ਆਫ ਬਿਟਰੇਅਲ ਵੀ ਹੈ ਜਿਹੜੀ ਕਿ ਇੰਡੀਅਨ ਲੀਡਰਸ਼ਿਪ ਨੇ ਸਿੱਖਾਂ ਨਾਲ ਕੀਤੀ, ਔਰ ਇਹ ਅਹਿਮਕਾਨਾ ਰੋਲ ਦੀ ਗੱਲ ਵੀ ਕਰਦਾ ਹੈ ਜਿਹੜੀ ਕਿ ਅਕਾਲੀ ਲੀਡਰਸ਼ਿਪ ਨੇ 1947 ਦੇ ਦੌਰ 'ਚ ਕੀਤਾ। ਪਰ ਮੈਂ ਕੁਝ ਜਿਹੜਾ ਉਹਨਾਂ ਦੀ ਇਸ ਕਿਤਾਬ 'ਚੋਂ ਸਾਂਝਾ ਕਰਨਾ ਚਾਹੁੰਦਾ ਹਾਂ ਬਿਫੋਰ ਕਿ ਮੈਂ ਅੱਗੇ 'ਚ ਤੁਰਾਂ। ਉਹਦੇ 'ਚ ਉਹਨਾਂ ਨੇ ਸਾਚੀ ਸਾਖੀ ਦੇ ਪੇਜ 68 ਦੇ ਉੱਤੇ ਲਿਖਿਆ ਕਿ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਸਰ ਮੁਹੰਮਦ ਇਕਬਾਲ ਵੀ ਇਹਨਾਂ ਦਿਨਾਂ ਵਿੱਚ ਦੂਸਰੀ ਰਾਊਂਡ ਟੇਬਲ ਕਾਨਫਰੰਸ ਉੱਤੇ ਵਲਾਇਤ ਆਏ ਹੋਏ ਸੀ, 1932 ਦਾ ਉਹ ਜ਼ਿਕਰ ਕਰ ਰਹੇ ਨੇ। ਮੈਂ ਉਹਨਾਂ ਦੀ ਪੋਇਟਰੀ ਤੇ ਫਿਲਾਸਫਾਨਾ ਅੰਦਾਜ਼ ਦਾ ਆਪਣੇ ਲਾਹੌਰ ਤਾਲਿਬੇ ਇਲਮ ਹੋਣ ਦੇ ਦਿਨਾਂ ਤੋਂ ਹੀ ਬੜਾ ਸ਼ਰਧਾਲੂ ਸੀ। ਮੈਂ ਕੁਝ ਲਫ਼ਜ਼ ਜਿਹੜੇ ਸਾਡੇ ਇਸਦੀ ਪੰਜਾਬੀ 'ਚ ਹੁਣ ਸੰਸਕ੍ਰਿਟਾਈਜ਼ਡ ਨੇ, ਮੈਂ ਆਪਣੀ ਤੌਰ ਦੇ ਉੱਤੇ ਉਹਨਾਂ ਨੂੰ ਆਪਣੀ ਪਾਕਿਸਤਾਨੀ ਆਡੀਅנס ਨੂੰ ਸਮਝਾਉਣ ਦੇ ਲਈ ਉਹਦੇ 'ਚ ਮੈਂ ਕਨਵਰਟ ਕਰ ਦਿੰਦਾ। ਸਨ 1928 ਤੋਂ 1931 ਦੇ ਸਮੇਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਬੀਤਿਆ ਹੋਵੇ ਜਦੋਂ ਮੈਂ ਕਦੇ ਇਕੱਲਾ ਅਤੇ ਕਦੇ ਸਾਥੀਆਂ ਸਮੇਤ ਅਲਾਮਾ ਇਕਬਾਲ ਦੇ ਦਰਸ਼ਨ ਕਰਨ ਤੇ ਉਹਨਾਂ ਨਾਲ ਬਚਲ ਬਨਾਸ ਕਰਨ ਉਹਨਾਂ ਦੇ ਘਰ ਨਾ ਗਿਆ ਹੋਵਾਂ, ਜਿਸ ਨੂੰ ਅਸੀਂ ਪੀਰਖਾਨਾ ਕਹਿੰਦੇ ਸੀ। ਹੁਣ ਆਲਰੇਡੀ ਇਹ ਜ਼ਿਕਰ 1928-29 ਦਾ ਕਰ ਰਹੇ ਨੇ ਸਰ ਕਪੂਰ ਸਿੰਘ ਕਿ ਸਾਡੇ ਲਈ ਉਹ ਪੀਰ ਸਨ, ਅਸੀਂ ਉਹਨਾਂ ਦੇ ਘਰ ਨੂੰ ਪੀਰਖਾਨਾ ਕਹਿੰਦੇ ਸੀ। ਹਾਲਾਂਕਿ ਉਹਨਾਂ ਦੇ ਸਟੂਡੈਂਟ ਵੀ ਸੀ। ਲਾਹੌਰ ਕਾਲਜ ਵਿੱਚ ਫਾਰਸੀ ਤੇ ਫਿਲਾਸਫੀ ਮੇਰੇ ਸਪੈਸ਼ਲ ਸਬਜੈਕਟ ਸਨ ਅਤੇ ਡਾਕਟਰ ਇਕਬਾਲ ਇਹਨਾਂ ਮਜ਼ਮੂਨਾਂ ਦੇ ਧੁਰੰਦਰ ਵਿਦਵਾਨ ਸਨ, ਜਿਸ ਕਰਕੇ ਮੇਰਾ ਉਹਨਾਂ ਨਾਲ ਸਤਿਕਾਰ ਭਰਿਆ ਪ੍ਰੇਮ ਕੁਦਰਤੀ ਸੀ। ਹੁਣ ਇਹੀ ਦੋ ਸਬਜੈਕਟ ਨੇ ਜਿਹੜੇ ਅਲਾਮਾ ਇਕਬਾਲ ਸਿਖਰ ਨੇ ਜਿਨ੍ਹਾਂ ਦੀ, ਜਿਸ ਦੇ ਵਿੱਚ ਫਿਲਾਸਫੀ ਹੈ ਔਰ ਜਿਸ ਦੇ ਵਿੱਚ ਪਰਸ਼ੀਅਨ ਹੈ, ਔਰ ਇਹ ਦੋਨਾਂ ਦੇ ਵਿਦਵਾਨ ਨੇ। ਸਰ ਕਪੂਰ ਸਿੰਘ ਕਹਿੰਦੇ ਨੇ ਕਿ ਉਹ ਮੈਨੂੰ ਬਹੁਤ ਪਿਆਰ ਵੀ ਕਰਦੇ ਸੀ ਔਰ ਮੇਰੇ ਨਾਲ ਇੱਕ, ਮੈਂ ਵੀ ਉਹਨਾਂ ਦੇ ਨਾਲ ਇੱਕ ਨੇੜਤਾ ਮਹਿਸੂਸ ਕਰਦਾ ਸੀ। ਸਨ 1930 ਵਿੱਚ ਜਦੋਂ ਮੈਂ ਇੰਗਲੈਂਡ ਵਿੱਚ ਕੈਂਬਰਿਜ ਜਾ ਕੇ ਐਜੂਕੇਸ਼ਨ ਤੇ ਵਿਚਾਰ ਕਰ ਰਿਹਾ ਸਾਂ ਤਾਂ ਉਹਨਾਂ ਨੇ ਮੈਨੂੰ ਆਪਣੀ ਇੱਕ ਫੋਟੋਗ੍ਰਾਫ
ਹਸਤਾਖਰਾਂ ਨਾਲ ਇਹ ਲਿਖ ਕੇ ਬਖਸ਼ੀ ਕਿ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਇੰਗਲੈਂਡ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਆਪਣੀ ਇੱਕ ਪਿਕਚਰ ਦਿੱਤੀ ਔਰ ਉਸ ਦੇ ਉੱਤੇ ਉਹਨਾਂ ਨੇ ਆਪਣੇ ਸਿਗਨੇਚਰ ਪਾਏ, ਆਪਣੇ ਦਸਤਖਤ ਪਾਏ, ਜਿਹਦੇ ਤੇ ਉਹਨਾਂ ਨੇ ਲਿਖਿਆ ਪਰਸ਼ੀਅਨ ਦੇ ਵਿੱਚ, ਸਦਾ ਮਿੱਠ ਬੋਲੜਾ ਰੋ ਤੇ ਕੌੜਾ ਬੋਲ ਕਦਾਚਿਤ ਮੂੰਹੋਂ ਨਾ ਕੱਢ, ਤੇਰਾ ਤੇ ਮੇਰਾ ਸੰਜੋਗ ਰੱਬ ਦੀ ਇੱਛਾ ਅਨੁਸਾਰ ਹੀ ਤਾਂ ਹੋਇਆ ਹੈ। ਇਹ ਅਲਾਮਾ ਇਕਬਾਲ ਨੇ ਆਪਣੇ ਪੈਨ ਦੇ ਨਾਲ ਲਿਖਿਆ ਹੈ ਕਿ ਹਮੇਸ਼ਾ ਮਿੱਠਾ ਬੋਲ, ਕੌੜਾ ਨਾ ਬੋਲ, ਔਰ ਤੇਰੀ ਔਰ ਮੇਰੀ ਸਾਂਝ ਜਿਹੜੀ ਹੈ ਰੱਬ ਦੇ ਹੁਕਮਾਂ ਦੇ ਨਾਲ ਹੋਈ ਹੈ। ਔਰ ਸਰ ਸਾਹਿਬ ਕਹਿੰਦੇ ਨੇ ਕਿ ਇਹ ਯਾਦਗਿਰੀ ਬਖਸ਼ਿਸ਼ ਮੇਰੇ ਕੋਲ ਅੱਜ ਤੱਕ ਚੰਡੀਗੜ੍ਹ ਸੰਭਾਲੀ ਪਈ ਹੈ। ਡਾਕਟਰ ਇਕਬਾਲ ਵੀ ਪਹਿਲਾਂ ਗਵਰਨਮੈਂਟ ਕਾਲਜ ਲਾਹੌਰ ਪੜ੍ਹਦੇ ਰਹੇ ਸਨ ਤੇ ਫਿਰ ਜਦੋਂ ਕੈਂਬਰਿਜ ਆਏ ਤਾਂ ਅਸੀਂ ਇੰਡੀਅਨ ਮਜਲਿਸ ਵੱਲੋਂ ਉਹਨਾਂ ਦਾ ਖਾਣਾ ਕੀਤਾ। ਹੁਣ ਇਹ ਉਹਦਾ ਕਿ ਵੀ ਜਦੋਂ ਅਲਾਮਾ ਇਕਬਾਲ ਆਏ ਇੰਗਲੈਂਡ ਤੇ ਸਰ ਕਪੂਰ ਸਿੰਘ ਕਹਿੰਦੇ ਨੇ ਵੀ ਅਸੀਂ ਉਹਨਾਂ ਦੇ ਲਈ ਇੱਕ ਡਿਨਰ ਆਰਗੇਨਾਈਜ਼ ਕੀਤਾ। ਮੈਨੂੰ ਪੰਜਾਬੀ ਵਿੱਚ ਕਹਿਣ ਲੱਗੇ, ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ ਜਦੋਂ ਅਸੀਂ ਬਹੁਤ ਵਾਰ ਬਹੁਤ ਫਿਲਾਸਫਾਨਾ ਗੱਲਾਂ ਕਰਦੇ ਹਾਂ ਕਿ ਕਾਮਨਲੀ ਕੀ ਸਾਡੀ ਸਾਂਝ ਸੀ ਇਸਲਾਮ ਨਾਲ ਜਾਂ ਮੁਸਲਮਾਨਾਂ ਨਾਲ ਜਾਂ ਹੈ, ਜਿਹਨੂੰ ਸਾਡੀ ਲੀਡਰਸ਼ਿਪ ਨਹੀਂ ਸਮਝ ਸਕੀ, ਤਾਂ ਅਸੀਂ ਕਿਵੇਂ ਸੂਦਖੋਰ ਬਾਣੀਆਂ ਦੇ ਨਾਲ ਗਏ। ਹੁਣ ਇਹ ਡਾਇਲੌਗ 1930-31 ਦਾ ਜੇ 31-32 ਦੇ ਪੀਰੀਅਡ ਦਾ, ਉਹ ਕਹਿਣ ਲੱਗੇ ਕਿ ਵੀ ਮੈਂ ਜਦੋਂ ਅਸੀਂ ਉਹਨਾਂ ਨੂੰ ਖਾਣੇ ਦੇ ਉੱਤੇ ਸੱਦਿਆ ਤੇ ਖਾਣੇ ਦੀ ਮੇਜ਼ ਉੱਤੇ ਮੈਂ ਉਹਨਾਂ ਦੇ ਸਾਹਮਣੇ ਬੈਠਾ ਸੀ ਟੇਬਲ ਦੇ ਆਰ ਪਾਰ, ਮੈਨੂੰ ਪੰਜਾਬੀ ਵਿੱਚ ਕਹਿਣ ਲੱਗੇ, ਸਰਦਾਰਾ ਕਿੰਨੀ ਜ਼ਮੀਨ ਪਿਓ ਦਾਦੇ ਦੀ ਹਿੰਦੂਆਂ ਕੋਲ ਗਹਿਣੇ ਰੱਖੀ ਹੋਈ ਹੈ, ਕਿ ਕਿੰਨੀ ਜ਼ਮੀਨ ਹੈ ਤੇਰੇ ਪਿਓ ਦਾਦੇ ਦੀ ਜਿਹੜੀ ਤੂੰ ਗਹਿਣੇ ਪਾਈ ਹੋਈ ਹੈ ਜਿਹੜੀ ਹੈ ਹਿੰਦੂਆਂ ਕੋਲ। ਮੈਂ ਕਿਹਾ ਜੀ ਜ਼ਮੀਨ ਤਾਂ ਕੋਈ ਗਹਿਣੇ ਨਹੀਂ ਪਈ ਹੋਈ, ਪਰ ਕਰਜ਼ਾ ਦੇਣਾ, ਸੂਦ ਦਰ ਸੂਦ ਢੇਰ ਵਰੇ ਲੰਘ ਗਏ ਨੇ, ਮੁੱਕਣ ਵਿੱਚ ਹੀ ਨਹੀਂ ਆਉਂਦਾ। ਕਿ ਜ਼ਮੀਨ ਤਾਂ ਨਹੀਂ ਹੈ ਗਹਿਣੇ, ਪਰ ਕਰਜ਼ਾ ਇੰਨਾ ਕਿ ਵੀ ਅਸੀਂ ਸੂਦ ਦੇਈ ਜਾਂਦੇ ਆ, ਉਹ ਮੁੱਕਣ ਅੰਦਰ ਨਹੀਂ ਆਉਂਦਾ। ਗੰਭੀਰ ਹੋ ਕੇ ਕਹਿਣ ਲੱਗੇ, ਇੱਕਦਮ ਉਹ ਸੀਰੀਅਸ ਹੋ ਕੇ ਉਹਨਾਂ ਨੇ ਕਿਹਾ, ਇਸਲਾਮੀ ਸੁਸਾਇਟੀ ਵਿੱਚ ਸੂਦ ਦਾ ਗੁਲਾਮ ਬੰਦਾ ਨਹੀਂ ਬਣਦਾ। ਇਹ ਗੱਲ ਸਿੱਖਾਂ ਲਈ ਵੀ ਫਾਇਦੇਮੰਦ ਹੈ। ਹੁਣ ਉਹ ਸਾਂਝ ਦੀ ਗੱਲ ਕਰ ਰਹੇ ਨੇ, ਸਿੱਖਾਂ 'ਚ ਵੀ ਸੂਦਖੋਰੀ ਮਨ ਹੈ, ਇਸਲਾਮ ਦੀ ਵੀ ਹੈ। ਸੋ ਇਹ ਲੌਂਗ ਟਰਮ, ਇਹ 1932-33 ਦੀ ਉਹ ਜੇ ਗੱਲ ਸਮਝਦੇ, ਉਹ ਕਹਿ ਰਹੇ ਨੇ ਕਿ ਤੁਹਾਡੀ ਸਾਂਝ ਉਧਰ ਨਹੀਂ ਹੋਣੀ, ਉਹ ਸੂਦਖੋਰ ਨੇ। ਇੱਧਰ ਇਸਲਾਮ 'ਚ ਵੀ ਜਿਹੜਾ ਸੂਦਖੋਰ ਹੈ ਉਹ ਰੱਬ ਦਾ ਬੰਦਾ ਨਹੀਂ ਬਣ ਸਕਦਾ। ਔਰ ਉਹਨਾਂ ਨੇ ਇਹ ਕਿਹਾ, ਮੈਂ ਉਹਨਾਂ ਦੀ ਮਿਸਟਰੀ ਨੂੰ ਸਮਝਿਆ ਤੇ ਸਮਾਈਲ ਕਰਕੇ ਚੁੱਪ ਕਰ ਗਿਆ। ਫਿਰ ਉਹ ਕਹਿੰਦੇ ਨੇ ਕਿ 5 ਮਿੰਟਾਂ ਪਿੱਛੋਂ ਉਹਨਾਂ ਦਾ ਇੱਕ ਪਰਸ਼ੀਅਨ ਦਾ ਜਿਹੜਾ ਸ਼ੇਅਰ ਸੀ ਉਹਦਾ ਮੈਂ ਪੰਜਾਬੀ ਟਰਾਂਸਲੇਸ਼ਨ ਕਰਕੇ ਉਹਨਾਂ ਦੇ ਸਾਹਮਣੇ ਰੱਖਿਆ ਤੇ ਉਹਨਾਂ ਨੇ ਉਸ ਦੇ ਉੱਤੇ ਆਪਣੇ ਦਸਤਖਤ ਕੀਤੇ ਔਰ ਮੈਂ ਇਹਨੂੰ ਤਬਰਕ ਸਮਝ ਕੇ ਜਿਹੜਾ ਕਾਫੀ ਦੇਰ ਸੰਭਾਲੀ ਰੱਖਿਆ। ਔਰ ਇਹ ਜਿਹੜਾ ਸ਼ੇਅਰ ਵੀ ਹੈ, ਕਿਉਂਕਿ ਉਹਨਾਂ ਦਾ ਪਰਸ਼ੀਅਨ ਤਾਂ ਮੈਂ ਨਹੀਂ ਪੜ੍ਹ ਸਕਦਾ ਵੀ ਕਿਹੜੀ ਸ਼ੇਅਰ ਦਾ ਟਰਾਂਸਲੇਸ਼ਨ ਹੈ, ਲੇਕਿਨ ਪੰਜਾਬੀ ਜਿਹੜਾ ਉਹਨਾਂ ਨੇ ਟਰਾਂਸਲੇਸ਼ਨ ਦਿੱਤਾ ਹੈ, ਜਿਹੜਾ ਉਹਨਾਂ ਨੇ ਅਲਾਮਾ ਇਕਬਾਲ ਨੂੰ ਦਿੱਤਾ ਹੈ ਔਰ ਉਸ ਦੇ ਉੱਤੇ ਉਹਨਾਂ ਨੇ ਦਸਤਖਤ ਪਾਏ। ਕਈ ਵਾਰ ਕੱਖਾਂ ਨੇ ਪਰਦੇ, ਅੱਖਾਂ ਅੱਗੇ ਤਾਣੇ, ਕਈ ਵਾਰ ਮੈਂ ਇੱਕ ਨਜ਼ਰ ਵਿੱਚ ਸਭ ਬ੍ਰਹਿਮੰਡ ਪਛਾਣੇ, ਪਿਆਰ ਦੇਸ਼ ਦਾ ਪੈਂਡਾ ਲੰਮਾ ਦੂਰ ਦੁਰਾਡੇ ਦੱਸੇ, ਕਈ ਵਾਰ ਪਰ ਇੱਕੋ ਹੌਕਾ ਲੈ ਜਾਏ ਤੋੜ ਨਿਸ਼ਾਨੇ, ਤੁਰਿਆ ਚੱਲ ਹੌਸਲਾ ਕਰਕੇ ਆਸ ਉਮੀਦ ਨਾ ਛੱਡੀ, ਕਈ ਵਾਰ ਰਾਹਾਂ ਦੇ ਉੱਤੇ ਮਿਲਦੇ ਪਏ ਖਜ਼ਾਨੇ। ਸੋ ਇਹ ਉਹਨਾਂ ਨੇ ਪੰਜਾਬੀ ਜਿਹੜੀ ਹੈ ਉਹਨਾਂ ਦੇ ਅਲਾਮਾ ਇਕਬਾਲ ਦੇ ਸ਼ੇਅਰ ਦੀ ਕੀਤੀ। ਔਰ ਫਿਰ ਉਹਨਾਂ ਨੇ ਹੁਣ ਅਖੀਰਲੇ ਉਹਨਾਂ ਦੀ ਡੈਥ ਤੋਂ 2-3 ਦਿਨ ਪਹਿਲਾਂ ਦਾ ਵਾਕਿਆ, ਜਿਹਦੇ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਮਿਲਣ ਜਾਂਦੇ ਨੇ ਮੁਜ਼ੱਫਰਗੜ੍ਹ ਤੋਂ, ਮੈਂ ਇਹ ਜਿਹੜਾ ਉਹ ਸ਼ੇਅਰ ਕਰਨਾ ਚਾਹੁੰਦਾ ਆਪਣੇ ਵਿਊਅਰਸ ਨਾਲ। ਸਨ 1938 ਵਿੱਚ ਜਦੋਂ ਉਹਨਾਂ ਬਾਰੇ ਮੈਂ ਸੁਣਿਆ ਕਿ ਉਹ ਬੜੇ ਬਿਮਾਰ ਨੇ, ਤਾਂ ਮੈਂ ਲਈਆ ਮੁਜ਼ੱਫਰਗੜ੍ਹ ਤੋਂ ਉਹਨਾਂ ਦੇ ਅਖੀਰਲੇ ਦੀਦਾਰ ਕਰਨ ਉਹਨਾਂ ਦੀ ਮੌਤ ਤੋਂ 1-2 ਦਿਨ ਪਹਿਲਾਂ ਪਹੁੰਚਿਆ। ਉਹਨਾਂ ਦੀ ਆਪਣੀ ਇੱਕ ਕਵਿਤਾ ਪੈਨਸਲ ਨਾਲ ਲਿਖੀ ਹੋਈ ਕੁਰਸੀ ਤੇ ਪਈ ਸੀ। ਮੈਨੂੰ ਪਛਾਣ ਕੇ ਉਹਨਾਂ ਨੇ ਉਸ ਵੱਲ ਇਸ਼ਾਰਾ ਕੀਤਾ, ਜਿਵੇਂ ਉਹਨਾਂ ਦੇ ਲਈ ਲਿਖ ਕੇ ਰੱਖੀ ਹੈ, ਔਰ ਉਹ ਆਏ, ਉਹਨਾਂ ਨੂੰ ਕਿਹਾ ਵੀ
ਇਸ਼ਾਰਾ ਕੀਤਾ ਹੈ। ਜੀ ਦੂਜੇ ਜਾਂ ਤੀਜੇ ਦਿਨ ਅਲਾਮਾ ਅੱਲਾ ਨੂੰ ਪਿਆਰੇ ਹੋ ਗਏ। ਔਰ ਇੱਕ ਗੱਲ ਜਿੱਥੇ ਉਹਨਾਂ ਦੇ ਰੱਬ ਦੇ ਕਰੀਬ ਰੁਤਬੇ ਦੀ ਗੱਲ ਸਰ ਕਪੂਰ ਸਿੰਘ, ਕਿਉਂਕਿ ਖੁਦ ਬਹੁਤ ਵੱਡੇ ਫਿਲਾਸਫਰ, ਅਰਬੀ ਫਾਰਸੀ ਸੰਸਕ੍ਰਿਤ ਦੇ ਵਿਦਵਾਨ ਜੀ ਔਰ ਰੂਹਾਨੀ ਦੁਨੀਆ ਦੇ ਸਮਝਦਾਰ, ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਡਾਕਟਰ ਸਰ ਮੁਹੰਮਦ ਇਕਬਾਲ ਆਪਣੇ ਪਿਆਰੇ ਰਸੂਲ ਹਜ਼ਰਤ ਮੁਹੰਮਦ ਸਾਹਿਬ ਅਰਬੀ ਪੈਗੰਬਰ ਦੀ ਆਤਮਾ ਦੇ ਵਸਲ ਦੀ ਹੱਦ ਤੱਕ ਕਰੀਬ ਸਨ। ਵਸਲ ਦਾ ਹੁੰਦਾ ਵੀ ਇੱਕਮਿੱਕੀ ਸਨ ਆਪਣੇ ਨਬੀ ਦੇ ਨਾਲ। ਉਹ ਇਸ ਕਦਰ ਉਹਨਾਂ ਦੀ ਇਸੇ ਤਰ੍ਹਾਂ ਜਿਵੇਂ ਸ਼ੇਖ ਅਹਿਮਦ ਸਰਹੰਦੀ ਸੀ। ਔਰ ਉਹਦੇ ਚ ਉਹਨਾਂ ਨੇ ਉਹਨਾਂ ਦੇ ਆਪਣੇ ਨਬੀ ਦੇ ਕਰੀਬ ਵਸਲ ਹੋਣ ਦੀ ਗੱਲ ਕਰਦੇ ਆ ਕਿ ਹਜ਼ਰਤ ਮੁਹੰਮਦ ਸਾਹਿਬ 63 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਤੋਂ ਕੂਚ ਕਰ ਗਏ। ਕਿ ਹਜ਼ਰਤ ਸਾਹਿਬ ਨਬੀ ਮੁਹੰਮਦ, ਉਹਨਾਂ ਦੀ ਉਮਰ 63 ਸਾਲ ਦੀ ਸੀ। ਇਸਲਾਮੀ ਰਹੱਸਵਾਦ, ਇਸਲਾਮਿਕ ਮਿਸਟੀਕ ਵਿੱਚ ਇਹ ਇੱਕ ਨਿਸ਼ਾਨ ਅਜੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦਾ ਹੁੰਦਾ ਹੈ, ਕਿਉਂਕਿ ਮੁਜੱਦਦ ਅਲਫ ਬਾਨੀ ਤੇ ਡਾਕਟਰ ਇਕਬਾਲ ਵੀ ਕੁੱਲ 63 ਸਾਲ ਹੀ ਜਿਉਂਦੇ ਰਹੇ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨਬੀ ਦੇ ਕਰੀਬ ਹੋਣ ਦਾ ਹੈ, ਈਵਨ ਮੁਜੱਦਦ ਅਲਫ ਬਾਨੀ ਵੀ 63 ਸਾਲ ਦੀ ਉਮਰ 'ਚ ਹੀ ਅੱਲਾ ਨੂੰ ਪਿਆਰੇ ਹੋਏ, ਔਰ ਡਾਕਟਰ ਇਕਬਾਲ ਵੀ ਜਿਹੜਾ 63 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਰੁਖਸਤ ਹੋਏ। ਸੋ ਇਹ ਸਰ ਕਪੂਰ ਸਿੰਘ ਦੀ ਦਿੱਤੀ ਟ੍ਰਿਬਿਊਟ ਹੈ। ਔਰ ਮੈਂ ਸਮਝਦਾ ਹਾਂ ਵੀ ਅਲਾਮਾ ਇਕਬਾਲ ਜਿਨ੍ਹਾਂ ਨੇ ਨਾਨਕ ਨਜ਼ਮ ਦੇ ਨਾਲ ਜੋ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦਿੱਤੀ ਹੈ, ਮੈਂ ਸਮਝਦਾ ਵੀ ਮੈਂ ਬਹੁਤ ਸਾਰੇ ਹੋਰ ਵੀ ਗੈਰ ਸਿੱਖ, ਅੰਗਰੇਜ਼, ਦੂਸਰਿਆਂ ਦੀਆਂ ਲਿਖਤਾਂ ਪੜ੍ਹੀਆਂ ਨੇ। ਇਸ ਤੋਂ ਕਰੀਬ ਸਿੱਖ ਫਲਸਫੇ ਨੂੰ ਕੋਈ ਨਾ ਸਮਝ ਸਕਿਆ, ਨਾ ਇਸ ਤੋਂ ਵਧੀਆ ਕੋਈ ਟ੍ਰਿਬਿਊਟ ਦੇ ਸਕਿਆ। ਔਰ ਮੈਂ ਸਮਝਦਾ ਹਾਂ ਵੀ ਇਹ ਪਾਕਿਸਤਾਨ ਦੀ ਹਕੂਮਤ ਨੇ ਜਦੋਂ ਇਹ ਫੈਸਲਾ ਕੀਤਾ ਕਿ ਉਹਨਾਂ ਨੇ 9 ਨਵੰਬਰ ਨੂੰ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਔਰ 1 ਸਾਲ ਪਹਿਲਾਂ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਇਹ ਸਾਂਝ ਜਿਹਦੇ ਚ ਅਲਾਮਾ ਇਕਬਾਲ ਗੁਰੂ ਨਾਨਕ ਸਾਹਿਬ ਨੂੰ ਮਰਦੇ ਕਾਮਿਲ ਕਹਿ ਕੇ ਐਡਰੈਸ ਕਰਦੇ ਨੇ, ਤੌਹੀਦ ਦੀ ਸਾਂਝ ਦੀ ਗੱਲ ਕਰਦੇ ਨੇ। ਔਰ ਇਹ ਵੀ ਜਦੋਂ ਅਸੀਂ ਅੱਜ ਦੇ ਹਿੰਦੂਤਵੀ ਹਾਕਮ ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ, ਜਿੱਥੇ ਜਿਹਨੂੰ UN ਦੇ ਸੈਕਟਰੀ ਜਨਰਲ ਨੇ ਬ੍ਰਿਜ ਆਫ ਲਵ, ਬ੍ਰਿਜ ਆਫ ਹਾਰਮਨੀ, ਹਰ ਇੱਕ ਨੇ ਦੁਨੀਆ ਭਰ ਦੀ ਲੀਡਰਸ਼ਿਪ ਨੇ ਸਰਾਇਆ, ਤੇ ਉਹਨਾਂ ਨੂੰ ਵੀ ਪਤਾ ਹੈ ਹਿੰਦੂਤਵੀਆਂ ਨੂੰ ਇਹ ਕੀ ਹੈ। ਉਹਨਾਂ ਨੇ 16 ਮਾਰਚ ਤੋਂ ਕੋਵਿਡ-19 ਦੇ ਬਹਾਨੇ ਨਾਲ ਇਹਨੂੰ ਬੰਦ ਕੀਤਾ ਹੋਇਆ ਔਰ ਉਹਨੂੰ ਖੋਲਣ ਦਾ ਨਾਂ ਨਹੀਂ ਲੈ ਰਹੇ। ਔਰ ਇਹ ਖਾਸ ਤੌਰ ਤੇ ਜਦੋਂ 9 ਨਵੰਬਰ ਨੂੰ ਪਹਿਲੀ ਸਾਲਗਿਰਾਹ ਸੀ ਕਰਤਾਰਪੁਰ ਕੋਰੀਡੋਰ ਦੇ ਖੋਲਣ ਦੀ, ਦੂਸਰੇ ਪਾਸੇ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਦੇ ਮੁਕਾਮ ਤੇ ਸਰਕਾਰੀ ਲੈਵਲ ਦੇ ਉੱਤੇ ਫੰਕਸ਼ਨ ਆਰਗੇਨਾਈਜ਼ ਕੀਤਾ ਜਾਂਦਾ। ਉਹਨਾਂ ਦੇ ਸਾਰੇ ਗਵਰਨਮੈਂਟ ਆਫੀਸ਼ੀਅਲ ਵੀ ਉਹਦੇ ਚ ਪਾਰਟਿਸਿਪੇਟ ਕਰਦੇ ਨੇ, ਸਿੱਖ ਕਮਿਊਨਿਟੀ ਵੀ ਕਰਦੀ ਹੈ। ਉਹ 3-4 ਮਿੰਟ ਦੀ ਵੀਡੀਓ ਅਸੀਂ ਇਸ ਸੈਗਮੈਂਟ ਦੇ ਐਂਡ 'ਚ ਦਿਖਾਵਾਂਗੇ। ਲੇਕਿਨ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਜਿੱਥੇ ਸਿੱਖ ਕੌਮ ਮੰਗ ਕਰ ਰਹੀ ਹੈ ਵੀ ਖੋਲੋ, ਉੱਥੇ ਵੀ ਇਸ ਵਾਰੇ ਅਨਚੈਲੰਜ ਨਹੀਂ ਗਿਆ। ਉੱਥੇ ਸਿੱਖ ਜਥੇਬੰਦੀਆਂ, ਦਲ ਖਾਲਸਾ, ਅਕਾਲ ਫੈਡਰੇਸ਼ਨ ਔਰ ਦੂਸਰਿਆਂ ਨੇ ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ 'ਚ ਉਹਨਾਂ ਨੇ ਪ੍ਰੋਟੈਸਟ ਧਰਨਾ ਵੀ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਯਾਦ ਕਰ ਰਹੇ ਹਾਂ ਕਿ 1 ਸਾਲ ਪਹਿਲਾਂ ਇਹ ਲਾਂਘਾ ਖੋਲ੍ਹਿਆ ਗਿਆ, ਲੇਕਿਨ ਇਹ ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈ ਇਸ ਨੂੰ ਨਹੀਂ ਖੋਲ ਰਹੀ, ਇਸ ਸਾਂਝ ਨੂੰ ਅੱਗੇ ਨਹੀਂ ਤੁਰਨ ਦੇਣਾ ਚਾਹੁੰਦੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬੜਾ ਟਾਈਮਲੀ ਪ੍ਰੋਟੈਸਟ ਵੀ ਸੀ, ਗੈਦਰਿੰਗ ਤਾਂ ਹੋਈ, ਅਰਦਾਸ ਵੀ ਹੋਈ ਔਰ ਇਹਨਾਂ ਨੂੰ ਜਿਹੜਾ ਉਹ ਸਲੈਮ ਵੀ ਕੀਤਾ। ਔਰ ਇਧਰ ਕਿਉਂਕਿ ਜਦੋਂ ਦਾ ਇਹਨਾਂ ਨੇ ਅਸੀਂ 2 ਸੈਗਮੈਂਟ ਕੀਤੇ, ਇੱਕ ਫਰਾਈਡੇ ਵੀ ਜਿਹੜਾ ਕਾਫੀ ਪਪੂਲਰ ਹੋਇਆ ਕਿ ਕਿਵੇਂ ਭਾਰਤੀ ਹਕੂਮਤ ਪ੍ਰੋਪੇਗੈਂਡਾ ਝੂਠਾ ਕਰ ਰਹੀ ਹੈ ਜੀ। ਕਰਤਾਰਪੁਰ ਸਾਹਿਬ ਦਾ ਪ੍ਰਬੰਧ ਹੈ ਐਵੈਕੂਇਸ ਟਰਸਟ ਬੋਰਡ ਇੱਕ ਮੁਸਲਿਮ ਬਾਡੀ ਦੇ ਹਵਾਲੇ ਕਰ ਦਿੱਤਾ ਹੈ, ਸਿੱਖਾਂ ਤੋਂ ਖੋਹ ਲਿਆ ਹੈ। ਔਰ ਦੂਸਰਾ ਔਰ ਇਹਦੇ ਲਈ ਈਵਨ ਇਹ ਜਿਹੜਾ ਓਵਰਡੂ ਕਰਨ ਦੀ ਲਾਈਨ ਹੁੰਦੀ ਹੈ, ਇੰਡੀਅਨ ਜਿਹੜੇ ਫੋਰਨ ਮਿਨਿਸਟਰੀ ਨੇ ਸੱਦ ਕੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਪ੍ਰੋਟੈਸਟ ਵੀ ਕੀਤਾ ਔਰ ਪਾਕਿਸਤਾਨ ਨੇ ਬਿਲਕੁਲ ਠੀਕ ਕੀਤਾ। ਕੱਲ ਉਹਨਾਂ ਨੇ ਇੰਡੀਅਨਸ ਦਾ ਜਿਹੜਾ ਡਿਪਟੀ ਹੈ ਐਮਬੈਸਡਰ, ਉਹਨੂੰ ਤਲਬ ਕੀਤਾ ਹਾਈ ਕਮਿਸ਼ਨਰ ਔਰ ਉਹਨੂੰ ਕਿਹਾ ਵੀ ਬੰਦ ਕਰੋ ਇਹ ਝੂਠਾ ਪ੍ਰੋਪੇਗੈਂਡਾ ਹੈ
Pakistan summons India CDA to register strong protest over Indian propaganda against Kartarpur corridor। ਕਿ ਜਿਹੜਾ ਤੁਸੀਂ ਝੂਠ ਸ਼ੁਰੂ ਕੀਤਾ ਹੋਇਆ ਇਹਨੂੰ ਬੰਦ ਕਰੋ। ਔਰ ਇਸ ਦੇ ਨਾਲ ਹੀ ਮੈਂ ਸਮਝਦਾ ਵੀ ਸਿੱਖ ਜਥੇਬੰਦੀਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਵਿੱਚ ਜ਼ੋਰਦਾਰ ਪ੍ਰੋਟੈਸਟ ਕਰਨਾ ਇਹ ਜਵਾਬ ਵੀ ਹੈ ਇਹਨਾਂ ਦੇ ਮੂੰਹ ਤੇ ਕਿ ਭਾਈ ਇਹ ਸਿਰਫ ਆਪਣਾ ਜਿਹੜਾ ਉਹਨਾਂ ਦੀ ਕੁਚੇਸ਼ਟ ਹੈ, ਉਹਨਾਂ ਦੀ ਮਾੜੀ ਜਿਹੜੀ ਹੈ ਬਦਨੀਤੀ ਹੈ ਉਹਨੂੰ ਲੁਕਾਉਣ ਦੇ ਲਈ ਉਹ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਰਹੇ ਨੇ ਜੀ ਕਿ ਇਹਨਾਂ ਨੇ ਪ੍ਰਬੰਧ ਖੋਲ੍ਹ ਲਿਆ, ਹਾਲਾਂਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਤਿਆਰ ਨਹੀਂ ਨੇ। ਇਹਦੇ ਬਾਵਜੂਦ ਕਿ ਬਾਕੀ ਹਿੰਦੂ ਮੰਦਰਾਂ ਦੇ ਵਿੱਚ ਵੈਸ਼ਨੋ ਦੇ ਵਿੱਚ 25-30 ਹਜ਼ਾਰ ਹਿੰਦੂ ਰੋਜ਼ ਜਾ ਰਿਹਾ, ਸਾਰੇ ਹਿੰਦੂਆਂ ਦੇ ਮੰਦਰ ਖੁੱਲੇ ਨੇ ਔਰ ਕਿਉਂ ਨਹੀਂ ਇਸ ਨੂੰ ਖੋਲ੍ਹਿਆ ਜਾ ਰਿਹਾ। ਸੋ ਮੈਂ ਜਿਹੜਾ ਉਹਨਾਂ ਦੀ ਨਜ਼ਮ ਮੈਂ ਅੱਜ ਬਹੁਤੀ ਇੰਟਰਪ੍ਰੀਟੇਸ਼ਨ ਨਹੀਂ ਕਰਾਂਗਾ ਕਿਉਂਕਿ ਵਕਤ ਮੈਂ ਦੇਖ ਰਿਹਾ ਵੀ ਆਲਰੇਡੀ ਸਾਡਾ ਸੈਗਮੈਂਟ ਕਲੋਜ਼ਿੰਗ ਵੱਲ ਜਾ ਰਿਹਾ। ਪਰ ਇਹ ਜਿਹੜੇ ਸਾਡੇ ਨਾਲ ਰੈਗੂਲਰ ਜੁੜੇ ਹੋਏ ਨੇ ਉਹਨਾਂ ਨੇ ਤਾਂ ਕਈ ਵਾਰ ਸਾਡੀ ਇਸ ਦੀ ਇੰਟਰਪ੍ਰੀਟੇਸ਼ਨ ਵੀ ਸੁਣੀ ਹੋਏਗੀ, ਪਰ ਕਿਉਂਕਿ ਹਜ਼ਾਰਾਂ ਸਾਡੇ ਵਿਊਅਰ ਹਰ ਰੋਜ਼ ਨਵੇਂ ਵੀ ਜੁੜਦੇ ਨੇ, ਅਸੀਂ ਉਹਨਾਂ ਦੇ ਲਈ ਵੀ ਔਰ ਇਹ ਓਰੀਜਨਲ ਬਾਂਗੇ ਦਰਾ ਦੇ ਵਿੱਚ ਨਾਨਕ ਜਿਹੜਾ ਉਨਵਾਨ ਦੇ ਥੱਲੇ ਇਹ ਨਜ਼ਮ ਹੈ। ਉਹਨਾਂ ਨੇ ਇਸ ਦੇ ਵਿੱਚ ਜਿੱਥੇ ਬੁੱਧ ਦੇ ਥਾਟ ਦੀ ਗੱਲ ਕੀਤੀ, ਗੌਤਮ ਬੁੱਧ ਤੋਂ ਸ਼ੁਰੂ ਕੀਤਾ, ਮਹਾਤਮਾ ਬੁੱਧ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਕਿਵੇਂ ਬ੍ਰਾਹਮਣਵਾਦ ਨੇ ਬੁੱਧ ਦੀ ਫਿਲਾਸਫੀ ਨੂੰ ਰੋਲਿਆ ਔਰ ਫਿਰ ਬੁੱਧ ਤੋਂ 2000 ਸਾਲ ਬਾਅਦ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਆਏ ਜਿਨ੍ਹਾਂ ਨੇ ਤੌਹੀਦ ਦਾ ਮੈਸੇਜ ਦਿੱਤਾ। ਔਰ ਇਹ ਅਲਾਮਾ ਇਕਬਾਲ ਕਹਿੰਦੇ ਨੇ, ਕੌਮ ਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ न की, कौम ने पैगामे गौतम की जरा परवाह न की, कदर पहचानी ना अपने गौहर यक दाना की। गौहर मोती के मोती सी बुद्ध, पर इसने इस कौम ने उदी परवाह नहीं की। आह बदकिस्मत रहे आवाज़े हक से बेखबर, गाफिल अपने फल की शरीनी से होता है शजर। कि जिवें फ्रूट नूं अपनी मिठास का एहसास नहीं हुंदा, इसे तरह इस खलकत नूं इस खिते दी ये बदकिस्मत और उन्हां नूं जिहड़ी आवाज़े हक सी उस तो बेखबर सी, जिवें जिहड़ा फल है वो अपनी मिठास तो बेखबर हुंदा। आशकार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन ज़मी काबिल न थी। कि भी ये ब्राह्मणवाद की आइडियोलॉजी ने इत्थे इन्नी अपनी वो ड्राई फिलासफी फैलारी हुई सी कि बुद्ध का थॉट जड़ा शमाए हक सी उस दी गल इत्थे जिहड़ी है वो नहीं उसका प्रभाव होया। आह शूदर के लिए हिंदुस्तान गम खाना है, दर्दे इंसानी से इस बस्ती का दिल बेगाना है, ब्राह्मण सरशार है अब तक मैं पिंदार में, हंकार दी शराब पी के ब्राह्मण अज हिंदू तवी उवें ब्राह्मण सरशार है अब तक मैं पिंदार में, शमाए गौतम जल रही है महफिले अग्यार में। फॉरेनर्स वही थाईलैंड, जापान, कैंबोडिया, इंडो चाइना उत्थे बुद्ध की गल है, पर इत्थे ब्राह्मण खा गया बुद्ध नूं। बुत कदा फिर बाद मुद्दत के मगर रोशन हुआ, नूरे इब्राहिम से आजर का घर रोशन हुआ। हुण ये बुत कदा बुत प्रस्तां दा देश, ये बुतां दा घर, मुद्दतां बाद फिर उस दे विच रोशनी आई, मानो जिहड़ा अब्राहिम आए आजर दे घर च, क्योंकि आजर भी जिहड़े बुत घाड़े सन, अब्राहिम जिहड़े सांझे पैगंबर ने ईसाईयत, इस्लाम, यहूदियां दे, और इस नूं फिर गुरु नानक साहब नूं उन्हां ने जिहड़ी इस सारे च नूरे इब्राहिम और ये सारे नवाजण तो बाद फिर उठी आखिर सदा तौहीद की पंजाब से। हुण तौहीद है साहिब मेरा एको है पाई एक रब। फिर उठी आखिर सदा तौहीद की पंजाब से, हिंद को एक मर्द कामिल
ने जगाया ख्वाब से मर्दे कामिल। हुण इस तो वड्डा होर कोई लफज इस्तेमाल नहीं किया जा सकता जो उन्होंने गुरु नानक साहब ने किया है। और मैं अपनी टैक्नीकल टीम को कहांगा कि 3-3.5 मिनट की वीडियो जिहड़ा ऑफिशियल प्रोग्राम है जिहदे पाकिस्तानी ऑफिशियल्स भी ने और बाद जिथे उद्घाटन करन लगे इमरान खान साहब ने किरपान तो पर्दा चुक्या और उस दे बाहर फिर सिख और मुसलमान सांझे तौर ते जिथे पाकिस्तान जिंदाबाद और याद कर रहे ने इस पहली सालगिरह नूं करतारपुर लांघा खोलण दी, उत्थे हिंदू तवीआं दी हिक दे उत्ते जरूर सप भी लोटदे ने क्योंकि उन्हां नूं ये सांझां चंगियां नहीं लगदियां। जिहड़ी तौहीद दी सांझ है, जिहड़ी सूदखोरां दे खिलाफ इस्लाम और सिक्खी दे कॉन्सैप्ट दी सांझ है, जिहड़ी उस धरती दे उत्ते इन्हां दोनां कौमां दी एक उस रब वल एक तौहीद दे उत्ते खलो के साहिब मेरा एको है भाई एको है, ये सांझ है। सो चला दो। दिनों पाकिस्तान गुरुद्वारा कमेटी के ऊपर ये इल्ज़ामात लगाए गए थे कि पाकिस्तान गवर्नमेंट ने सिखों से सारे कंट्रोल लिए गए। आज एज अ प्रेसिडेंट ऑफ सिख कम्युनिटी इन पाकिस्तान मैं ये कहना चाहता हूँ कि आज 9 नवंबर है और हम 9 नवंबर को फर्स्ट एनिवर्सरी गुरुद्वारा साहब में मना रहे हैं। मैं उम्मीद करता हूँ कि आने वाले वक्त में जितने भी हमारे सिख यात्री इंडियंस हैं उनको कॉरिडोर के ज़रिए पाकिस्तान भेजा जाए ताकि सिख संगत का आपस में जो प्यार है वो बरकरार रहे और कॉरिडोर का जो असल मकसद है सिख यात्रियों का वो पूरा हो। आप भारत को हुकूमत को क्या पैगाम देना चाहेंगे? अब भारत हुकूमत को मेरा यही पैगाम है कि ये कॉरिडोर जो है पीस अमन शांति का है। जैसे प्राइम मिनिस्टर और पाकिस्तान सिख कौम के लिए इतनी बड़ी काविशें कर रहे हैं, इंडियन गवर्नमेंट को भी ये चीज़ें देखनी चाहिए और अपनी सिख संगत को बहुत प्यार और शांति के साथ पाकिस्तान के इस कॉरिडोर के ऊपर भेजना चाहिए। आज बड़ा मुबारक दिन है। आज 9 नवंबर 2019 ਨੂੰ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਔਰ ਸਾਡੇ ਚੀਫ ਆਫ ਆਰਮੀ ਸਟਾਫ जनरल कमर बाजवा साहब ने सिखा वास्ते एक एहसान करदे लांघा खोलिया सी। आज उसकी पहली एनिवर्सरी है। पाकिस्तान सिख गुरुद्वारा प्रबंधक कमेटी, वैक्यू ट्रस्ट प्रॉपर्टी बोर्ड, साढ़े सारे इदारे बड़े खुशी और बड़े शानो शौकत नाल असीं ये पहला साल मना रहे हैं और जिथे सानू खुशी है उत्थे सानू इस चीज़ का अफसोस भी है कि भारत सरकार हिंदुस्तान सरकार जी बिकाऊ मीडिया एक प्रोपेगंडा कर रही है और पिछले 7 महीने तो इस लांघे तो हिंदुस्तान तो कोई सिंगल परसन संगत नहीं आया। मैं पूरी दुनिया च रहने वाले सिखों को भी अपील करांगा और बिलखसूस ਜਿਹੜੇ पंजाब ਦੇ ਵਿੱਚ ਸਾਡੀਆਂ ਸਿੱਖ ਸੰਗਤਾਂ ਬੈਠੀਆਂ ਨੇ, ਤੁਸੀਂ ਆਪਣੇ हुकूमत ਤੇ दबाव पाओ। ये ਤੁਹਾਡਾ हक है। ये लांघा हिंदुस्तान की सरकार ने नहीं खोलिया, ये पाकिस्तान की सरकार ने पहल की और ਤੁਹਾਡੇ वास्ते खोलिया। असी ये साड़ी ख्वाहिश है कि रोज़ हिंदुस्तान की धरती पर जिस तरह पाकिस्तान तो संगत आईयां साड़ी हुकूमत ने दिल खुला करके करोना की शिद्दत के बावजूद जो बहुत ज़्यादा शिद्दत से खोल दिता, हुण साड़ी करोना की शिद्दत भी घट है। असी हर SOPs के प्रबंध भी करांगे। तुसी ये कोशिश करो कि जल्द अज जल्द तुसी करतारपुर साहब का, क्योंकि असी रोज़ अरदासां कीतियां ने, रोज़ असी मथे रगड़े ने कि धरती ये गुरु नानक की धरती ये सिखां का हक है और सिखां वास्ते खोलना चाहिए। क्रिश्चियन कम्युनिटी भी है और सब तो वड्डी तादाद मुसलमान भाईचारे की इत्थे तशरीफ लेके आई है और अज असी सारे रल के खुशियां जिहड़ियां ने मना रहे हैं। क्या एक खूबसूरत समा हुंदा, क्या एक खूबसूरत मौका हुंदा कि अज साडे हमसाए मुल्क भारत तो भी साडे सिख ज़ायरीन, सिख श्रद्धालु, सिख संगत आई होंदी ते साडे नाल रल मिल के इस गुरुद्वारा साहब दे विच इस पहली सालगिरह नूं मनाया जा रहा हुंदा। पूरे जगत विच सिख जगत नूं दसना चाहना कि पाकिस्तान सिख गुरुद्वारा प्रबंधक कमेटी कोलों किसी किस्म के कोई इख्तियार नहीं ले गए। उस तरीके नाल शरदा भावना दे नाल सत्कार दे नाल गुरु घरां दी सेवा संभाल पाकिस्तान सिख गुरुद्वारा प्रबंधक कमेटी संगतां दी अरदासां दे सदके उस तरीके नाल निभा रही है और निभानी रहेगी। वाहिगुरू जी का खालसा, वाहिगुरू जी की फतेह। इमरान खान जिंदाबाद, पाकिस्तान जिंदाबाद, पाकिस्तान जिंदाबाद, बोले सो निहाल, बोले सो निहाल, पीछे देखो पीछे पाकिस्तान पाकिस्तान पाकिस्तान। वाहिगुरू जी का खालसा, वाहिगुरू जी की फतेह।
ਪਾਕਿਸਤਾਨ ਦਾ ਇੱਕ ਲਾਸਟ ਲਾ ਦਿਓ। ਦਰਸ਼ਕੋ ਇਹ ਤੁਸੀਂ ਵੀਡੀਓ ਦੇਖੀ, ਮੈਨੂੰ ਤੇ ਬੜੀ ਹੀ ਪਸੰਦ ਆਈ ਹੈ, ਬਹੁਤ ਹੀ ਵਧੀਆ ਸੀ। ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਜਿਹੜੀ ਆਵਾਮ ਹੈ, ਜਿਹੜੀ ਪ੍ਰਬੰਧਕ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਬਹੁਤ ਹੀ ਵਧੀਆ ਇਹ ਫੰਕਸ਼ਨ ਕੀਤਾ ਹੈ। ਸੋ ਅਸੀਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਧੰਨਵਾਦ ਵੀ ਕਰਦੇ ਹਾਂ। ਔਰ ਜਿਹੜੀ ਭਾਰਤ ਸਰਕਾਰ ਹੈ ਉਸ ਨੂੰ ਵਾਹਿਗੁਰੂ ਸਮੱਤ ਬਖਸ਼ੇ ਕਿ ਉਹ ਵੀ ਲਾਂਘਾ ਖੋਲ ਦੇਣ ਕਰਤਾਰਪੁਰ ਸਾਹਿਬ ਦਾ। ਸੋ ਜਿਹੜੇ ਆਪਣੇ ਭਾਰਤ ਵਾਲੀ ਸਾਈਡ ਦੇ ਜਿਹੜੇ ਸਿੱਖ ਭਰਾ ਨੇ, ਉਹ ਵੀ ਭੈਣ ਭਰਾ ਨੇ, ਉਹ ਵੀ ਜਾ ਕੇ ਉੱਥੇ ਕਰਤਾਰਪੁਰ ਸਾਹਿਬ ਜੀ ਦੇ ਜਿਹੜੇ ਦਰਸ਼ਨ ਦੀਦਾਰ ਕਰ ਸਕਣ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।